ਪਿੰਡ ਚੋਂ ਗੱਡੇ ਨਿਕਲ ਕੇ ਆ ਗਏ ਨਾ ਜਦੋਂ ਉਹਨਾਂ ਸੋਚਿਆ ਵੀ ਇਹ ਬੋਲਦੇ ਖੁਰੀਆਂ ਪੈਰ ਘਸ ਜਾਣੇ ਨਾ ਬੋਲਦਾਂ ਦੇ। ਠੀਕ ਹੈ। ਉਹ ਵਿਚਾਰੇ ਰਾਹ ਜਾਣ ਕੇ ਸਾਡੇ ਖੁਰੀਆਂ ਲਾ ਕੇ ਗਏ ਮੰਡ ਲਵਾਰ। ਪ੍ਰੇਮ ਬੜਾ ਪ੍ਰੇਮ ਸੀਗਾ ਜੀ ਸਾਡਾ। ਰੋਟੀ ਪਾਣੀ ਖਾਣ ਦੇ ਇਕੱਠੇ ਸੀਗੇ। ਸਾਡੇ ਘਰ ਦੇ ਸਾਹਮਣੇ 2 ਘਰ ਮੁਸਲਮਾਨਾਂ ਦੇ ਬੜੇ ਚੰਗੇ ਆਦਮੀ ਸੀਗੇ। ਕੋਈ ਨੰਬਰ ਉਥੋਂ ਮੰਦਿਰ ਲੁਹਾਰ ਦਾ ਭੇਜੇ, ਸ਼ਫੀ ਦਾ ਭੇਜੇ, ਇੱਕ ਭਗਤੂ ਦਾ ਕੱਕੀ ਸਾਈ ਹੈ, ਉਹਨਾਂ ਦਾ ਨੰਬਰ ਭੇਜਦੇ। ਇੱਕ ਬੀਬਲਾ ਦੇ ਗਣੀ ਮੰਦੇ ਦਾ ਜਵਾਈ ਆ ਉੱਥੇ ਪਿੰਡੀ। ਬੀਬਲਾ ਦੇ ਗਣੀ। ਮੰਗਟਾਏ ਮੋੜ ਤੇ ਜਿਹੜੀ ਘਟਨਾ, ਕੀ ਘਟਨਾ ਹੋਈ ਸੀ ਉੱਥੇ ਜੀ? ਉਹ ਹੈਗਾ ਹੀ ਪੱਠੇ ਲੈਣ ਗਏ ਥੋੜੇ ਜਿਹਾ ਇੱਕ ਮੁਸਲਮਾਨ ਕੋਲੋਂ। ਲਾਗੇ ਖੇਤ ਸੀ ਮੋੜ ਜਿੱਥੇ ਗੱਡੇ ਕਲਿਆਰੇ ਨਾ। ਹਾਂ ਉਹ ਲਾਗੇ ਮੋੜ ਸੀ ਤੇ ਉਹਨੂੰ ਆਖੇ ਸਾਨੂੰ ਮਰਲਾ 2 ਪੰਡਾ ਪੱਠੇ ਨੇ ਦੇ ਦੇ। ਝੋਨੇ ਦਾ ਟਾਈਮ ਸੀ ਉਦੋਂ ਤੇ ਉਹ ਆਂਦਾ ਚੱਲ ਦੇ ਦੂੰਗਾ। ਤੇ ਜੇ ਉਹਨੇ ਲਾਗੇ ਮੁਸਲਮਾਨ ਇੱਕ ਸਿਪਾਹੀ ਹੀ ਤੁਰਿਆ ਫਿਰਦਾ। ਉਹਨੇ ਆਖਿਆ ਕੀ ਆਂਦੇ ਤੈਨੂੰ? ਇਹ ਸਾਨੂੰ ਪੱਠੇ ਦੇ ਦੇ। ਆਂਦੇ ਸਾਨੂੰ ਪੱਠੇ ਦੇ ਦੇ ਥੋੜੇ ਜਿਹੇ। ਆਂਦਾ ਤੂੰ ਇਹਨਾਂ ਕੋ ਪੈਸੇ ਲੈ ਲਾ ਤੇ ਆ ਵਿੱਚ ਵੰਡ ਲਿਓ, ਫਿਰ ਮੈਂ ਆਪੇ ਸਾਂਭ ਲੂੰਗਾ। ਫਿਰ ਉਹਨੇ ਗੋਲੀ ਛਾਟੀ, ਅਸੀਂ ਪੈਸੇ ਦੇ ਕੇ ਨੱਠਾਏ ਕਾਫਲੇ ਚ। ਫਿਰ ਪੈਸੇ ਵੀ ਦਿੱਤੇ, ਪੱਠੇ ਵੀ ਨਹੀਂ ਵੰਡਣ ਦਿੱਤੇ। ਪੱਠੇ ਮੁਸਲਮਾਨ ਨੇ ਢਾਤਾ ਗੋਲੀ ਮਾਰ ਕੇ। ਗਾਉਂ ਖਾਸਾ ਪਠਾਣਾ, ਤਹਿਸੀਲ ਬੁੰਨਾ, ਡਿਸਟ੍ਰਿਕਟ ਫਤਿਆਬਾਦ, ਹਰਿਆਣਾ। ਤਾਰ ਸਿੰਘ ਜੀ ਮੇਰਾ ਨਾਮ। ਕਿਹੜੀ ਜਾਤ ਕਿਹੜੀ ਆਪਣੀ? ਕੰਬੋਜ ਜੀ। ਕੰਬੋਜ ਸਿੱਖ। ਹਾਂਜੀ। ਪਿਛਲਾ ਪਿੰਡ ਕਿਹੜਾ ਸੀ ਆਪਣਾ? ਪਿਲਾ ਰੋਡੇ ਵਾਲਾ ਜੀ, ਲੈਲਪੁਰ ਜੜਾ ਵਾਲੇ ਵਿੱਚ ਗਏ ਜਾਈ। ਪਾਕਿਸਤਾਨ ਚ? ਪਾਕਿਸਤਾਨ ਚ। ਮਤਲਬ ਟਾਈਮ ਤੁਹਾਡੀ ਕਿੰਨੀ ਉਮਰ ਸੀਗੀ ਉਦੋਂ? 17-18 ਸਾਲ ਦਾ ਜਦੋਂ ਆਇਆ। 5 ਮਾਤਾ ਸਾਰੇ ਪੜਿਆ ਜੀ। ਪਹਿਲੋਂ ਪ੍ਰਾਇਮਰੀ ਸਕੂਲ 8 ਚੱਕ ਪੜਿਆ ਜੀ। ਸਾਈਂ ਦੀ ਖੂਹੀ ਸੜਕ ਦੇ ਉੱਤੇ ਹੀ। ਜੜਾ ਵਾਲੇ ਦੇ ਉਰਲੇ ਬੰਨੇ। ਤੇ ਫਿਰ 5 ਪੜ ਕੇ ਅਵਾਗਤ ਬੰਗਲੇ ਗਿਆ। ਭਗਤੋਂ ਦੇ ਪਿੰਡ ਸਾਡਾ ਭਰਾ ਪੜਦਾ ਰਿਹਾ। ਕਿਹੜਾ ਪਿੰਡ ਸੀ ਭਗਤ ਸਿੰਘ ਦਾ? 105 ਚੱਕ ਬੰਗੇ। ਸਾਡੇ ਪਿੰਡ ਦੀ ਯਾਦ ਹੈ ਜੀ। ਹਾਂ, ਜਾਣ ਨੂੰ ਜੀ ਕਰਦਾ ਹੈ ਜੀ। ਨਹੀਂ ਗਿਆ ਨਹੀਂ ਕਦੀ ਵੀ। ਤੇ ਉਧਰੋਂ ਕੋਈ ਆਇਆ ਤੁਹਾਡੇ ਕੋਲੇ? ਉਧਰੋਂ ਬੰਦਾ ਆਇਆ? ਇੱਕ ਵਾਰ ਆਇਆ ਜੀ ਅੰਮ੍ਰਿਤਸਰ, ਮੌਂਦੀਨ ਲੁਹਾਰ। ਹਾਂ, ਮੌਂਦੀਨ ਸਾਡੇ ਘਰ ਦੇ ਸਾਹਮਣੇ ਸੀਗਾ। ਉਹ ਇੱਕ ਵਾਰੀ ਆਇਆ ਤੁਹਾਡੇ ਕੋਲੇ? ਇੱਕ ਵਾਰ ਆਇਆ ਸੀਗਾ। ਚੱਕ ਪਿੰਡ ਆਏਗਾ। ਫਿਰ ਸਾਡੇ ਕੋਲ ਆਇਆ ਅੰਮ੍ਰਿਤਸਰ। ਫਿਰ ਹਾਂ ਉਹਦੀ ਸਿਆਸੂਆ ਕੀਤੀ ਉੱਥੇ। ਫਿਰ ਉਹ ਲੀੜੇ ਕੱਪੜੇ ਬਣਾ ਕੇ ਦਿੱਤੇ। ਦੁਕਾਨ ਤੇ ਬਿਠਾ ਕੇ ਬਾਬੇ ਟਾਲ ਦੇ ਕੋਲ ਬਿਠਾ ਕੇ ਦੁਕਾਨ ਤੇ ਆਖਰ ਲੈ ਲਾ ਜੋ ਕੁਝ ਲੈਣਾ। 2 ਸੂਟ ਲੈ ਕੇ ਫਿਰ ਆਂਦਾ ਸੱਗਾ ਨੰਗਣ ਨਹੀਂ ਦੇਣੇ, ਇੰਨੇ ਬੜੇ ਆ। ਕਿਹੜੀ ਜਾਤ ਦੇ ਘਰ ਸੀਗੇ ਉੱਥੇ? ਕਮੋਆਂ ਦੀ ਬਰਾਦਰੀ ਸਾਰੀ ਸੀ। ਸਾਰਾ ਪਿੰਡ ਕਮੋਂ ਦਾ ਸੀਗਾ। ਮੁਸਲਮਾਨ ਕੰਮੀ ਕਾਰੇ ਜੇ ਲੁਹਾਰ ਤਰਖਾਨ ਸੀਗੇ, ਜੁੱਤੀ ਕੱਢਣ ਵਾਲਾ, ਤੇਲ ਕੱਢਣ ਵਾਲਾ, ਇਹੋ ਜਿਹੇ ਆਦਮੀ ਹੈਗੇ ਸੀ। ਕੀ ਖੇਤੀ ਕਰਦੇ ਸੀਗੇ? ਖੇਤੀ ਕਰਦੇ ਹਾਂ ਜੀ। ਅੰਮ੍ਰਿਤਸਰੋਂ ਗਏ ਤੇ ਅੰਮ੍ਰਿਤਸਰ ਫਿਰ ਆ ਗਏ। ਤੁਸੀਂ ਅੰਮ੍ਰਿਤਸਰੋਂ ਗਏ ਉੱਥੇ? ਅੰਮ੍ਰਿਤਸਰ ਉਥੋਂ ਅੰਗਰੇਜ਼ ਨੇ ਪਹਿਲੀ ਉੱਥੇ ਅੰਮ੍ਰਿਤਸਰ ਦਿੱਤੀ। ਉੱਥੇ ਅੰਮ੍ਰਿਤਸਰੋਂ ਹੀ ਫਿਰ ਬਟਵਾਰਾ ਜਦੋਂ ਹੋਇਆ ਫਿਰ ਸਿੱਧੇ ਆਪਣੇ ਸਾਡੇ ਪੁਰਾਣੇ ਘਰ ਹੈਗੇ ਸੀ ਉੱਥੇ ਅੰਮ੍ਰਿਤਸਰ। ਆਪਣੀ ਜ਼ਮੀਨ ਵੀ ਹੈਗੀ ਥੋੜੀ 2.5 ਕਿੱਲੇ। ਫਿਰ ਉੱਥੇ ਘਰ ਹੀ ਆ ਗਏ ਫਿਰ ਆਪਣੇ। ਨਹੀਂ, ਅੰਮ੍ਰਿਤਸਰ ਤੁਸੀਂ ਆਏ ਤੇ ਰਸਤੇ 'ਚ ਕੋਈ ਦਿੱਕਤ ਵਗੈਰਾ ਤੁਹਾਨੂੰ ਹੋਈ? ਰਸਤੇ 'ਚ ਮੰਗਟਾ ਵਾਲੇ ਮੋੜ ਤੇ ਆਏ ਨਾ ਜਦੋਂ, ਉੱਥੇ ਗਾੜੀ ਇੱਕ ਨਹਿਰ ਟੁੱਟ ਗਈ। ਫਿਰ ਉਹਨੇ ਉਹ ਲੱਕੜ ਦਾ ਪੁਲ ਬਣਾ ਕੇ ਉਹ ਨਹਿਰ ਤੇ ਰੱਖਿਆ। ਉਹ ਫਿਰ ਲੋਕਾਂ ਐਸਾ ਤਾਂ ਫਿਰ ਟੱਪੇ ਹੌਲੀ ਹੌਲੀ। ਫਿਰ ਕਾਫਲਾ ਬੜਾ ਲੰਮਾ ਚੌੜਾ ਸੀਗਾ। ਜਦੋਂ ਅਸੀਂ ਪਿੰਡੋਂ ਨਿਕਲੇ ਨਾ, ਜੜਾ ਵਾਲੇ ਮਾਰਕੀਟ ਹੋਈ ਮੰਡੀ ਦੇ ਵਿੱਚ। ਸਾਡੇ ਗੱਡਿਆਂ ਨੂੰ ਕੋਈ ਕੋਈ ਆਖਿਆ। ਕੈਂਪ ਦੇ ਬੈਠੇ ਨਾ ਆਦਮੀ, ਉਹਨਾਂ ਨੂੰ ਲੁੱਟਿਆ ਸੀਗਾ ਮੁਸਲਮਾਨਾਂ ਨੇ। ਤੁਹਾਨੂੰ ਕੁਝ ਨਹੀਂ ਕਿਹਾ? ਸਾਨੂੰ ਕੁਝ ਨਹੀਂ ਆਖਿਆ। ਖਾਣ ਪੀਣ ਨੂੰ ਗੱਡੇ ਦੇ ਸਮਾਨ ਰੱਖਿਆ ਸੀ ਆਪਣਾ। ਸਮਾਨ ਸਾਰਾ ਲਿਆਈ ਸੀ ਉੱਥੋਂ? ਨਾ, ਸਾਰਾ ਸਮਾਨ ਨਹੀਂ, ਖਾਣ ਪੀਣ ਵਾਲਾ ਹੀ। ਹੋਰ ਕੋ ਕੀ ਲਿਆਉਣਾ? 2 ਮੱਝਾਂ ਲਿਆਏ, 2 ਬੌਲਦ। ਸਾਰੇ ਲਾਗੇ ਫਿੰਡਾਂ ਮੈਂ ਫਿਰਦਾ ਰਿਹਾ। ਸਾਰੇ ਪਿੰਡਾਂ 'ਚ ਸਾਡੇ ਪਿੰਡ ਲਾਗੇ ਭਗਤੋਂ ਦਾ ਪਿੰਡ ਪਹਿਲਾਂ 105 ਚੱਕ ਬੰਗੇ, ਫਿਰ 6 ਚੱਕ ਚੌਧਰੀ ਵਾਲਾ, 7 ਚੱਕ, 7.5 ਚੱਕ, 8 ਚੱਕ, 12 ਚੱਕ, 13 ਚੱਕ, ਮੌਂਦਾ ਵਾਲਾ, ਮਜੌਰਾ। ਜਿਵੇਂ ਤੁਹਾਡਾ ਪਿੰਡ ਸੀਗਾ 106 ਚੱਕ, 109 ਚੱਕ, 109 ਚੱਕ ਰੋਡੇ ਵਾਲਾ। ਲੈਲਪੁਰ ਤੋਂ 12-13 ਮਿਲ ਤੇ ਇੱਕ ਮਰਬਾ ਪਿੰਡ ਦੇ ਨਾਲ ਸੀਗਾ ਤੇ ਅੱਧਾ ਮਰਬਾ ਉਹ ਛੜ ਦੇ ਨਾਲ ਸੀ, ਅੱਧਾ ਫੇਰ ਹਟਵਾ ਮੌਂਦਾ ਵਾਲੀ ਕਾਂਕੜ ਦੇ ਉੱਤੇ। ਤੇ ਤੁਹਾਡੇ ਪਿੰਡ 'ਚ ਫਿਰ ਜਿਹੜੇ ਮੁਸਲਮਾਨ ਰਹਿੰਦੇ ਸੀ? ਮਮਦੀਨ ਲੁਹਾਰ, ਬਾਬੂ ਰਾਮ ਉਹਦਾ ਭਰਾ, ਉਹ ਵੀ ਲੁਹਾਰ। ਇੱਕ ਮੌਲਾ ਖੋਜਾ ਹੁੰਦਾ ਸੀਗਾ, ਉਹਦੀ ਦੁਕਾਨ ਸੀ ਕਰਿਆਨੇ ਦੀ। ਉਹਦਾ ਮੁੰਡਾ ਸ਼ਫੀ ਸੀਗਾ, ਨਾਲ ਬਹਿੰਦਾ ਖਲੋਂਦਾ ਸੀਗਾ। ਦੁਕਾਨ ਤੇ ਬੈਠਾ ਲਾਗੇ ਬਹਿਬੂ ਜਾਈਦਾ ਸੀਗਾ। ਨਹੀਂ ਤਾਂ ਜਿਹੜੇ ਰੋਲੇ ਪਏ ਇਸ ਤੋਂ ਪਹਿਲੇ ਮਤਲਬ ਪ੍ਰੇਮ ਪਿਆਰ ਠੀਕ ਸੀਗਾ ਉਹਨਾਂ ਦੇ ਨਾਲ? ਪਹਿਲਾਂ ਠੀਕ ਸੀ, ਅਮਨ ਚੈਨ ਸੀਗਾ। ਅਸੀਂ ਖੇਤੀ ਕਰਦੇ ਹਾਂ। ਤੇ ਬਾਬਾ ਤੁਹਾਨੂੰ ਤੁਹਾਡੇ ਫਿਰ ਹੁਣ ਜਾਣ ਨੂੰ ਦਿਲ ਕਰਦਾ ਰੋਡ ਉੱਥੇ? ਜਾਣ ਨੂੰ ਜੀ ਕਰਦਾ ਆ। ਕਰਦਾ ਹੈ? ਹਾਂ, ਕਰਦਾ ਆ। ਤੇ ਫਿਰ ਗਏ ਕਿਉਂ ਨਹੀਂ ਤੁਸੀਂ? ਬਸ ਗਏ ਨਹੀਂ, ਬਸ ਕੱਲੇ ਗਏ ਨਹੀਂ। ਕੋਈ ਨਾ ਜਾਣ ਤਿਆਰ ਹੋਇਆ ਕੋਈ ਖਤ ਪੱਤਰ ਉਧਰੋਂ ਆਇਆ ਕਦੇ? ਕੋਈ ਖਤ ਪੱਤਰ ਨਹੀਂ ਆਇਆ। ਅੰਮ੍ਰਿਤਸਰ ਆਣ ਕੇ
10 ਸਾਲ ਅੰਮ੍ਰਿਤਸਰ ਰਹੇ ਆ। ਬਾਬੇ ਸਾਡੇ 3 ਭਰਾ ਸੀਗੇ ਬਾਬੇ ਸਾਡੇ, ਇੱਕ ਅੰਮ੍ਰਿਤਸਰ ਸ਼ਹਿਰ ਰਿਹਾ, ਠੀਕ ਹੈ। ਇੱਕ ਗੋਰਿਆ ਸ਼ਹਿਰ ਆ, ਉੱਥੇ ਚਲੇ ਗਏ 90 ਚੱਕ, ਤੇ ਅਸੀਂ ਰੋਡੇ ਵਾਲੇ ਚਲੇ ਗਏ। ਸਾਡੇ ਬਾਪੂ ਦਾ ਨਾਮ, ਬਾਬੇ ਸਾਡੇ ਨਾਲ ਝੰਡਾ ਸਿੰਘ, ਗੰਡਾ ਸਿੰਘ ਤੇ ਅੱਛਾ। ਭਾਗ ਸਿੰਘ, 3 ਭਰਾ ਸੀਗੇ। ਭਗਤ ਸਿੰਘ ਦਾ ਘਰ ਵੇਖਿਆ ਤੁਸੀਂ ਕਿ? ਵੇਖਿਆ ਜੀ, ਉਹਦੇ ਅੱਛਾ, ਘਰ ਬੈ ਕੇ ਰੋਟੀ ਖਾਧੀ ਆ। ਮੇਲਾ ਵੇਖਣ ਜਾਂਦੇ ਛੋਟੇ ਹੁੰਦੇ ਹਾਂ ਜਰਾ, ਮੇਲੇ ਕਈ ਦੁਨੀਆ ਜਾਂਦੀ ਸੀਗੀ। ਅੱਛਾ, ਇਹ ਜਿਹੜਾ ਐਮਐਸ ਹੈ, ਹਾਂ, ਇਹ ਤੁਸੀਂ ਭਗਤੋਂ ਦੇ ਪਿੰਡੋਂ ਪਾਇਆ ਤੇ ਅੱਗੋਂ ਆਇਆ ਮੇਲੇ ਸੀਗਾ। ਚੋਂ ਕੱਚਾ ਮਕਾਨ ਕੱਚਾ ਮਕਾਨ ਹੁੰਦਾ ਸੀਗਾ। ਕਰੇ ਤੁਹਾਨੂੰ ਬੁਲਾਵੇ ਤਾਂ ਤੁਸੀਂ ਜਾਵੋਗੇ? ਜਦ ਜਾਵਾਂਗੇ ਮਤਲਬ ਆਪਣਾ ਪਿੰਡ ਦੇਖਣ ਨੂੰ ਜੀ ਕਰਦਾ ਹੈ। ਕੀ ਕਰਦਾ ਆ, ਕੋਈ ਨੰਬਰ ਉਥੋਂ ਦਾ ਹਾਂ। ਮੌਂਦੇ ਲੁਹਾਰ ਦਾ ਭੇਜੇ, ਸ਼ਫੀ ਦਾ ਭੇਜੇ, ਅੱਛਾ ਇੱਕ ਭਗਤੂ ਦਾ ਕੱਕੀ ਸਾਈ ਹੈ, ਅੱਛਾ ਉਹਨਾਂ ਦਾ ਨੰਬਰ ਭੇਜ ਦੇ। ਠੀਕ ਇੱਕ ਬੀਬਲਾ ਦੇ ਗਣੀ ਮੰਦੇ ਦਾ ਜਵਾਈ ਆ, ਅੱਛਾ। ਉੱਥੇ ਪਿੰਡੀ ਅੱਛਾ ਅੱਛਾ ਬੀਬਲਾ ਦੇ ਗਣੀ ਪਿੰਡ ਜੋ ਗੱਡੇ ਨਿਕਲ ਕੇ ਆ ਗਏ ਨਾ ਜਦੋਂ, ਹਾਂ ਹਾਂ ਉਹਨਾਂ ਸੋਚਿਆ ਵੀ ਇਹ ਬੋਲਦੇ ਖੁਰੀਆਂ ਪੈਰ ਘਸ ਜਾਣੇ ਨਾ ਬੋਲਦਾ ਤੇ ਠੀਕ ਹੈ। ਉਹ ਵਿਚਾਰੇ ਰਾਹ ਜਾਣ ਕੇ ਸਾਡੇ ਖੁਰੀਆਂ ਲਾ ਕੇ ਗਏ ਮੰਡ ਲਵਾਰ। ਪ੍ਰੇਮ ਬੜਾ ਪ੍ਰੇਮ ਸੀਗਾ ਜੀ ਸਾਡਾ। ਰੋਟੀ ਪਾਣੀ ਖਾਣ ਦੇ ਇਕੱਠੇ ਸੀਗੇ। ਸਾਡੇ ਘਰ ਦੇ ਸਾਹਮਣੇ 2 ਘਰ ਮੁਸਲਮਾਨਾਂ ਦੇ ਬੜੇ ਚੰਗੇ ਆਦਮੀ ਸੀਗੇ। ਹਾਕਮ ਸਾਹਿਬ ਦੇ ਘਰ ਦੇ ਸਾਹਮਣੇ ਜਿਹੜਾ ਪਿੰਡ ਦਾ ਮੋਤਬਰ ਆਦਮੀ ਸੀਗਾ, ਜੀ ਹੈ। ਉਹ ਸਾਰੇ ਵਿਚਾਰੇ ਵੇਖ ਗੱਡੇ ਵੇਖ ਕੇ ਬਣ ਗਈ ਗਿਆ। ਮੰਗਟਾਏ ਮੋੜ ਤੇ ਜਿਹੜੀ ਘਟਨਾ, ਕੀ ਘਟਨਾ ਹੋਈ ਸੀ ਉੱਥੇ? ਉੱਥੇ ਜੀ ਉਹ ਹੈਗਾ ਹੀ ਪੱਠੇ ਲੈਣ ਗਏ ਥੋੜੇ ਜਿਹਾ ਇੱਕ ਮੁਸਲਮਾਨ ਕੋਲੋਂ, ਅੱਛਾ ਲਾਗੇ ਖੇਤ ਸੀ ਮੋੜ ਜਿੱਥੇ ਗੱਡੇ ਕਲਿਆਰੇ ਨਾ, ਹਾਂ 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 ਉਹ ਲਾਗੇ ਮੋੜ ਸੀ ਤੇ ਉਹਨੂੰ ਆਖੇ ਸਾਨੂੰ ਮਰਲਾ 10 ਪੰਡਾ ਪੱਠੇ ਨੇ ਦੇ ਦੇ। ਅੱਛਾ ਝੋਨੇ ਦਾ ਟਾਈਮ ਸੀ ਉਦੋਂ, ਤੇ ਇਹ ਉਹ ਆਂਦਾ ਚੱਲ ਦੇ ਦੂੰਗਾ। ਤੇ ਜੇ ਉਹਨੇ ਲਾਗੇ ਮੁਸਲਮਾਨ ਇੱਕ ਸਿਪਾਹੀ ਹੀ ਤੁਰਿਆ ਫਿਰਦਾ, ਅੱਛਾ ਉਹਨੇ ਆਖਿਆ ਕੀ ਆਂਦੇ ਤੈਨੂੰ, ਇਹ ਸਾਨੂੰ ਪੱਠੇ ਦੇ ਦੇ। ਆਂਦੇ ਸਾਨੂੰ ਪੱਠੇ ਦੇ ਦੇ ਥੋੜੇ ਜਿਹੇ। ਆਂਦਾ ਤੂੰ ਇਹਨਾਂ ਕੋ ਪੈਸੇ ਲੈ ਲਾ ਤੇ ਆ ਵਿੱਚ ਵੰਡ ਲਿਓ, ਤੇ ਅੱਛਾ ਫਿਰ ਮੈਂ ਆਪੇ ਸਾਂਭ ਲੂੰਗਾ। ਫਿਰ ਉਹਨੇ ਗੋਲੀ ਛਾਟੀ, ਅਸੀਂ ਪੈਸੇ ਦੇ ਕੇ ਨੱਠਾਏ ਕਾਬਲੇ 'ਚ। ਫਿਰ ਪੈਸੇ ਵੀ ਨਹੀਂ ਦਿੱਤੇ, ਪੱਠੇ ਵੀ ਨਹੀਂ ਵੱਢਣ ਦਿੱਤੇ ਹੈਂ? ਪੱਠੇ ਮੁਸਲਮਾਨ ਨੇ ਢਾਤਾ ਗੋਲੀ ਮਾਰ ਕੇ।